ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਨੇ ਵਿੱਚ ਹਾਈਵੇ ਪੈਟਰੋਲਸ ਵਾਲਿਆਂ ਨੇ ਹੁਣ ਕਾਫੀ ਟਿਕਟਾਂ ਦੇਣੀਆਂ ਲੋਕਾਂ ਨੂੰ ਸ਼ੁਰੂ ਕਰ ਦਿੱਤੀਆਂ ਆ। ਪੈਂਡੇਮਿਕ ਤੋਂ ਪਹਿਲਾਂ ਜਿਸ ਹਿਸਾਬ ਦੇ ਨਾਲ ਟਿਕਟਾਂ ਦੇ ਰਹੇ ਸੀ ਪੁਲਿਸ ਵਾਲੇ, ਉਸ ਹਿਸਾਬ ਨਾਲ ਉਹਨੇ ਪੂਰਾ ਜ਼ੋਰ ਲਾ ਦਿੱਤਾ ਆ। ਸੈਨ ਮਟੇਓ ਹੇਵਰਡ ਦਾ ਜਿਹੜਾ ਬ੍ਰਿਜ ਆ, SR 92, ਉਹਦੇ ਉੱਤੇ ਇੱਕ ਦਿਨ ਦੇ ਵਿੱਚ ਉਹਨਾਂ ਨੇ 69 ਡਰਾਈਵਰਸ ਨੂੰ ਟਿਕਟਾਂ ਦਿੱਤੀਆਂ। 29 ਦੇ ਨੂੰ ਸਪੀਡ ਦੀਆਂ, ਦੋ ਦੇ ਵਿੱਚ ਜਿਹੜੇ 100 ਤੋਂ ਵੱਧ ਡਰਾਈਵ ਕਰਦੇ ਸੀ, ਦੋ ਹੋਰ ਇੰਪੇਅਰ ਡਰਾਈਵਿੰਗ ਕਰਦੇ ਸੀ। ਬਾਕੀ ਜਿਹੜੀਆਂ ਸਾਈਟੇਸ਼ਨਸ ਆ ਉਹ ਡਿਸਟਰੈਕਟਡ ਤੇ ਅਦਰ ਅਨਸੇਫ ਡਰਾਈਵਿੰਗ ਦੇ ਲਈ ਦਿੱਤੀਆਂ ਗਈਆਂ ਆ। ਸੋ ਪਹਿਲਾਂ ਤੁਸੀਂ ਦੇਖਦੇ ਸੀ ਜਦੋਂ ਕਿਤੇ ਵੀ ਜਾਂਦੇ ਸੀ ਹਾਈਵੇ ਤੇ ਜਾਂ ਹੋਰ, ਕਿ ਕੋਈ ਪੁਲਿਸ ਵਾਲਾ ਸਾਨੂੰ ਦਿਸਦਾ ਨਹੀਂ ਸੀ। ਘੱਟੋ ਘੱਟ ਜੇ ਦਿਸਦਾ ਵੀ ਸੀ ਤਾਂ ਉਹ ਕਿਸੇ ਨੂੰ ਟਿਕਟ ਨਹੀਂ ਦਿੰਦਾ ਸੀ। ਅਸੀਂ ਵੀ ਜਦੋਂ ਪਿਛਲੇ ਵੀਕਐਂਡ ਉੱਥੇ ਜਾ ਰਹੇ ਸੀ ਫ੍ਰਿਜਨੋ ਚ, ਤੇ ਲਾਸ ਵੈਨਸ ਦੇ ਲਾਗੇ, ਤੁਹਾਨੂੰ ਪਤਾ ਆ ਵੀ ਜਦੋਂ ਤੁਸੀਂ ਹਾਈਵੇ 5 ਤੋਂ ਜਿਹੜੇ ਜਾਂਦੇ ਹੈਗੇ ਆ ਲਾਸ ਵੈਨਸ ਨੂੰ, ਇਧਰੋਂ ਬੇ ਏਰੀਏ ਤੋਂ ਹਾਈਵੇ 5 ਜਦੋਂ ਕ੍ਰਾਸ ਕਰਦੇ ਅੰਡਰ ਦੀ ਬ੍ਰਿਜ ਜਾਂਦੇ ਆ, ਤੇ ਉਹਦੇ ਅੱਗੇ ਰਾਤ ਦੇ 9 ਵਜੇ ਦੇ ਕਰੀਬ ਵੀ ਪੁਲਿਸ ਵਾਲੇ ਸਾਈਡ ਤੇ ਲੁੱਕ ਕੇ ਖੜੇ ਹੋਏ ਸੀ ਟਿਕਟਾਂ ਦੇਣ ਨੂੰ। ਸੋ ਭਾਈ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਜਿਹੜੀ ਸਪੀਡ ਆ ਤੇ ਡਰਾਈਵਿੰਗ ਆ ਉਹਨੂੰ ਬੜੇ ਧਿਆਨ ਨਾਲ ਚੱਲੋ, ਕਿਉਂਕਿ ਅੱਜ ਕੱਲ੍ਹ ਟਿਕਟਾਂ 5-5, 600, 600 ਡਾਲਰ ਦੀਆਂ ਬਹੁਤ ਮਹਿੰਗੀਆਂ ਹੈਗੀਆਂ। ਕੋਈ ਸੈੱਲਫੋਨ ਵਗੈਰਾ ਵੀ ਨਾ ਯੂਜ਼ ਕਰੋ, ਉਹਨੂੰ ਵੀ ਬਹੁਤ ਟਾਰਗੇਟ ਕਰਦੇ ਆ। ਤੇ ਬਾਕੀ ਜਿਹੜੀ ਸਪੀਡ ਜਾਂ ਡਿਸਟਰੈਕਟਿੰਗ ਡਰਾਈਵਿੰਗ ਜਿਹੜੀ ਆ ਉਹਦਾ ਬਹੁਤ ਧਿਆਨ ਰੱਖਿਆ ਜਾਵੇ। ਜੀ ਬੀਤੇ ਦਿਨਾਂ 'ਚ ਇਹਨਾਂ ਨੇ CHP ਵਾਲਿਆਂ ਨੇ ਇਹ ਹੁਣ ਲਾਏ ਆ, ਜਿਹੜੇ ਉਹਨਾਂ ਦੇ ਪੀਲੇ ਪੀਲੇ ਰੰਗ ਦੀਆਂ ਜਿਹੜੇ ਬੋਰਡ ਜਗਦੇ ਆ, ਉਹਦੇ ਵਿੱਚ ਉਹਨਾਂ ਨੇ ਸੈਲ ਸਰਵਿਸ ਹੈਂਡ ਹੈਲਡ ਡਿਵਾਈਸ ਦੇ ਬਾਰੇ ਚੇਤਾਵਨੀਆਂ ਲਾਈਆਂ ਆ ਵੀ 1 ਕਾਲ ਕੁਡ ਰੈਕ ਇਟ ਆਲ। ਸੋ ਇਹ ਜਿਹੜਾ ਮੈਸੇਜ ਆ ਉਹ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਡਿਸਟਰੈਕਸ਼ਨਸ ਤੋਂ ਜਿਹੜਾ ਉਹ ਵੱਧ ਤੋਂ ਵੱਧ ਤੁਸੀਂ ਬਚੋ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਨੇ ਵਿੱਚ ਹਾਈਵੇ ਪੈਟਰੋਲਸ ਵਾਲਿਆਂ ਨੇ ਹੁਣ ਕਾਫੀ ਟਿਕਟਾਂ ਦੇਣੀਆਂ ਲੋਕਾਂ ਨੂੰ ਸ਼ੁਰੂ ਕਰ ਦਿੱਤੀਆਂ ਆ। ਪੈਂਡੇਮਿਕ ਤੋਂ ਪਹਿਲਾਂ ਜਿਸ ਹਿਸਾਬ ਦੇ ਨਾਲ ਟਿਕਟਾਂ ਦੇ ਰਹੇ ਸੀ ਪੁਲਿਸ ਵਾਲੇ, ਉਸ ਹਿਸਾਬ ਨਾਲ ਉਹਨੇ ਪੂਰਾ ਜ਼ੋਰ ਲਾ ਦਿੱਤਾ ਆ। ਸੈਨ ਮਟੇਓ ਹੇਵਰਡ ਦਾ ਜਿਹੜਾ ਬ੍ਰਿਜ ਆ, SR 92, ਉਹਦੇ ਉੱਤੇ ਇੱਕ ਦਿਨ ਦੇ ਵਿੱਚ ਉਹਨਾਂ ਨੇ 69 ਡਰਾਈਵਰਸ ਨੂੰ ਟਿਕਟਾਂ ਦਿੱਤੀਆਂ। 29 ਦੇ ਨੂੰ ਸਪੀਡ ਦੀਆਂ, ਦੋ ਦੇ ਵਿੱਚ ਜਿਹੜੇ 100 ਤੋਂ ਵੱਧ ਡਰਾਈਵ ਕਰਦੇ ਸੀ, ਦੋ ਹੋਰ ਇੰਪੇਅਰ ਡਰਾਈਵਿੰਗ ਕਰਦੇ ਸੀ। ਬਾਕੀ ਜਿਹੜੀਆਂ ਸਾਈਟੇਸ਼ਨਸ ਆ ਉਹ ਡਿਸਟਰੈਕਟਡ ਤੇ ਅਦਰ ਅਨਸੇਫ ਡਰਾਈਵਿੰਗ ਦੇ ਲਈ ਦਿੱਤੀਆਂ ਗਈਆਂ ਆ। ਸੋ ਪਹਿਲਾਂ ਤੁਸੀਂ ਦੇਖਦੇ ਸੀ ਜਦੋਂ ਕਿਤੇ ਵੀ ਜਾਂਦੇ ਸੀ ਹਾਈਵੇ ਤੇ ਜਾਂ ਹੋਰ, ਕਿ ਕੋਈ ਪੁਲਿਸ ਵਾਲਾ ਸਾਨੂੰ ਦਿਸਦਾ ਨਹੀਂ ਸੀ। ਘੱਟੋ ਘੱਟ ਜੇ ਦਿਸਦਾ ਵੀ ਸੀ ਤਾਂ ਉਹ ਕਿਸੇ ਨੂੰ ਟਿਕਟ ਨਹੀਂ ਦਿੰਦਾ ਸੀ। ਅਸੀਂ ਵੀ ਜਦੋਂ ਪਿਛਲੇ ਵੀਕਐਂਡ ਉੱਥੇ ਜਾ ਰਹੇ ਸੀ ਫ੍ਰਿਜਨੋ ਚ, ਤੇ ਲਾਸ ਵੈਨਸ ਦੇ ਲਾਗੇ, ਤੁਹਾਨੂੰ ਪਤਾ ਆ ਵੀ ਜਦੋਂ ਤੁਸੀਂ ਹਾਈਵੇ 5 ਤੋਂ ਜਿਹੜੇ ਜਾਂਦੇ ਹੈਗੇ ਆ ਲਾਸ ਵੈਨਸ ਨੂੰ, ਇਧਰੋਂ ਬੇ ਏਰੀਏ ਤੋਂ ਹਾਈਵੇ 5 ਜਦੋਂ ਕ੍ਰਾਸ ਕਰਦੇ ਅੰਡਰ ਦੀ ਬ੍ਰਿਜ ਜਾਂਦੇ ਆ, ਤੇ ਉਹਦੇ ਅੱਗੇ ਰਾਤ ਦੇ 9 ਵਜੇ ਦੇ ਕਰੀਬ ਵੀ ਪੁਲਿਸ ਵਾਲੇ ਸਾਈਡ ਤੇ ਲੁੱਕ ਕੇ ਖੜੇ ਹੋਏ ਸੀ ਟਿਕਟਾਂ ਦੇਣ ਨੂੰ। ਸੋ ਭਾਈ ਜਿੰਨੇ ਵੀ ਸਾਡੇ ਸਰੋਤੇ ਹੈਗੇ ਆ, ਜਿਹੜੀ ਸਪੀਡ ਆ ਤੇ ਡਰਾਈਵਿੰਗ ਆ ਉਹਨੂੰ ਬੜੇ ਧਿਆਨ ਨਾਲ ਚੱਲੋ, ਕਿਉਂਕਿ ਅੱਜ ਕੱਲ੍ਹ ਟਿਕਟਾਂ 5-5, 600, 600 ਡਾਲਰ ਦੀਆਂ ਬਹੁਤ ਮਹਿੰਗੀਆਂ ਹੈਗੀਆਂ। ਕੋਈ ਸੈੱਲਫੋਨ ਵਗੈਰਾ ਵੀ ਨਾ ਯੂਜ਼ ਕਰੋ, ਉਹਨੂੰ ਵੀ ਬਹੁਤ ਟਾਰਗੇਟ ਕਰਦੇ ਆ। ਤੇ ਬਾਕੀ ਜਿਹੜੀ ਸਪੀਡ ਜਾਂ ਡਿਸਟਰੈਕਟਿੰਗ ਡਰਾਈਵਿੰਗ ਜਿਹੜੀ ਆ ਉਹਦਾ ਬਹੁਤ ਧਿਆਨ ਰੱਖਿਆ ਜਾਵੇ। ਜੀ ਬੀਤੇ ਦਿਨਾਂ 'ਚ ਇਹਨਾਂ ਨੇ CHP ਵਾਲਿਆਂ ਨੇ ਇਹ ਹੁਣ ਲਾਏ ਆ, ਜਿਹੜੇ ਉਹਨਾਂ ਦੇ ਪੀਲੇ ਪੀਲੇ ਰੰਗ ਦੀਆਂ ਜਿਹੜੇ ਬੋਰਡ ਜਗਦੇ ਆ, ਉਹਦੇ ਵਿੱਚ ਉਹਨਾਂ ਨੇ ਸੈਲ ਸਰਵਿਸ ਹੈਂਡ ਹੈਲਡ ਡਿਵਾਈਸ ਦੇ ਬਾਰੇ ਚੇਤਾਵਨੀਆਂ ਲਾਈਆਂ ਆ ਵੀ 1 ਕਾਲ ਕੁਡ ਰੈਕ ਇਟ ਆਲ। ਸੋ ਇਹ ਜਿਹੜਾ ਮੈਸੇਜ ਆ ਉਹ ਦੇਣ ਦੀ ਕੋਸ਼ਿਸ਼ ਕਰ ਰਿਹਾ ਵੀ ਡਿਸਟਰੈਕਸ਼ਨਸ ਤੋਂ ਜਿਹੜਾ ਉਹ ਵੱਧ ਤੋਂ ਵੱਧ ਤੁਸੀਂ ਬਚੋ।